अस्सलाम वालेकुम। लो जी यारो बेलियो मित्रों सज्जनों ते सहेलियों, तुसीं देख रहे हो SMS पंजाबी। लो जी कम जिहड़ा है वो वध गया है। हाँ जी, हर पासे सोशल मीडिया ते एक ते जरनैली टट्टू सुहेल अफरीदी ते थू थू और थू हो रही है, हर पासे लानतां पै रहियां। हर बंदा कह रहा कि जिहड़ा टोपी ड्रामा कीता इहने बगैरती बेशर्मी कीती है, ਇਹ ਇਹਨੂੰ ਬੜੀ ਮਹਿੰਗੀ ਪੈਣੀ ਹੈ, ਕਿਉਂਕਿ ਇਹਨੇ ਸਿਰਫ ਇਸ ਕਰਕੇ ਕੀਤਾ ਕਿ ਇਹਦੇ 'ਤੇ ਤਨਕੀਦ ਥੋੜ੍ਹੀ ਜਿਹੀ ਹਲਕੀ ਹੋ ਜਾਏ। ਹਾਂਜੀ, ਉਹ ਲੋਕੀ ਜਿਹਨੂੰ ਕਹਿ ਰਹੇ ਸੀ ਕਿ ਬਾਹਰ ਨਿਕਲ ਇhtਜਾਜ ਕਰ, ਉਹ ਕਹਿਣ ਲੱਗਾ ਚਲੋ 2 ਮਹੀਨੇ ਤਾਂ ਸਕੂਨ ਲਵੇ, ਉਹਦੇ ਬਾਅਦ ਫਿਰ ਡੇਟ ਡੂਟ ਬਦਲ ਦਿਆਂਗੇ। ਆਹ ਜਿਹੜੀ ਮਾਰਚ ਦੀ ਉਹਨੇ ਦਿੱਤੀ ਹੈ। ਲੇਕਿਨ ਅਸਲ ਕਹਾਣੀ ਕੀ ਹੈ ਜਨਾਬ? ਅਸਲ ਕਹਾਣੀ ਇਹ ਵੇ ਕਿ ਜਰਨੈਲਾਂ ਨੇ ਆਪਣਾ ਲੋਂਡਾ ਜਿਹੜਾ, ਹਾਂਜੀ ਆ ਸੁਹੇਲ ਅਫਰੀਦੀ ਜਰਨੈਲੀ ਲੋਂਡਾ, ਬਗੈਰਤ ਬੇਸ਼ਰਮ ਆਦਮੀ, ਇਹ ਜਰਨੈਲੀ ਲੋਂਡਾ ਜਿਹੜਾ ਉਹ ਤੁਹਾਡੇ ਅੱਗੇ ਕਰ ਦਿੱਤਾ ਕਿ ਲੋ ਜੀ ਹੁਣ ਤੁਸੀਂ ਇਹਦੇ 'ਤੇ ਤਨਕੀਦ ਕਰੋ। ਆਹ ਟੱਟੂ ਚੁੱਕ ਕੇ ਲਿਆ ਕੇ ਤੁਹਾਡੇ ਸਾਹਮਣੇ ਅਸੀਂ ਰੱਖਤਾ, ਇਹਦੇ ਕੋਲ ਹੁਣ ਅਸੀਂ ਐਸੀ ਡੇਟ ਵੀ ਦਵਾ ਦਿੱਤੀ ਆ ਜਿਹੜੀ ਕਿ ਕਿਸੇ ਨੂੰ ਕਾਬਿਲ ਕਬੂਲ ਵੀ ਨਹੀਂ, ਔਰ ਲੌਂਗ ਮਾਰਚ ਕਿਸੇ ਨੂੰ ਵੈਸੇ ਹੀ ਕਾਬਿਲ ਕਬੂਲ ਨਹੀਂ ਕਿ ਜੋ ਪਹਿਲੇ ਲੌਂਗ ਮਾਰਚਾਂ ਦਾ ਹਾਲ ਹੋਇਆ ਇਹਦਾ ਵੀ ਉਹੀ ਹਾਲ ਆ। ਇਹਦੇ ਇਹ ਕੋਈ ਸਟ੍ਰੈਟਜੀ ਹੈ ਨਹੀਂ ਹੈ, ਅਤੇ ਇਸ ਕਰਕੇ ਇਹਨੂੰ ਸਾਹਮਣੇ ਤੁਹਾਡੇ ਖੜਾ ਕਰਤਾ। ਹੁਣ ਜੋ ਛਿੱਤਰ ਪੋਲਾ ਕਰਨਾ ਇਹਦਾ ਕਰਦੇ ਰਹੋ ਅਤੇ ਕਸ਼ਮੀਰ ਤੋਂ ਤਵੱਜੋ ਹਟਾਓ। ਜੋ ਅਸੀਂ ਕਸ਼ਮੀਰ 'ਚ ਉੱਥੇ ਬਗੈਰਤੀ ਬੇਸ਼ਰਮੀ ਕਰ ਰਹੇ ਹਾਂ ਉਸ 'ਤੇ ਤਵੱਜੋ ਹਟਾਈ ਰੱਖੋ, ਅਤੇ ਜੋ ਬਲੋਚਿਸਤਾਨ ਦੇ ਵਿੱਚ ਅਸੀਂ ਕਰ ਰਹੇ ਹਾਂ ਉਹਦੇ ਦੇ ਵਿੱਚੋਂ ਵੀ ਆਪਣੀ ਤਵੱਜੋ ਹਟਾ ਦਿਓ, ਔਰ ਜੋ ਇਮਰਾਨ ਖਾਨ ਨਾਲ ਅਸੀਂ ਕਰ ਰਹੇ ਹਾਂ ਉਹਦੇ ਤੋਂ ਵੀ ਹਟ ਕੇ ਬਜਾਏ ਇਸ ਦੇ ਕਿ ਸਾਨੂੰ ਗਾਲਾਂ ਮੰਦੇ ਕੱਢੋ, ਆਹ ਆਪਣਾ ਲੌਂਡਾ ਅਸੀਂ ਤੁਹਾਡੇ ਅੱਗੇ ਕਰ ਦਿੱਤਾ। ਇਹ ਲੌਂਡੇ ਦੀ ਤੁਸੀਂ ਮੇਰਾ ਮਤਲਬ ਹੈ ਕਿ ਢੋਲਕੀ ਵਜਾਓ। ਹੁਣ ਢੋਲਕੀ ਤਾਂ ਵੱਜ ਰਹੀ ਹੈ, ਉਹਦੀ ਜਿੰਨੀ ਵੱਜਣੀ ਚਾਹੀਦੀ ਆ ਉਹ ਵੱਜ ਵੀ ਰਹੀ ਆ, ਕਿਉਂਕਿ ਇਹ ਸਹੂਲਤਕਾਰ ਆ ਬਹੁਤ ਵੱਡਾ। ਇਹਨਾਂ ਨੇ ਸਹੂਲਤਕਾਰੀ ਕੀਤੀ, ਸਹੂਲਤਕਾਰੀ ਕਰਕੇ ਆ ਕੇ ਇਹ ਹੁਣ ਕਹਿੰਦੇ ਆ ਕਿ ਜਨਾਬ ਲੋ ਜੀ ਅਸੀਂ ਹੁਣ ਡੇਟ ਦਿੱਤੀ, ਹੁਣ ਅਸੀਂ ਸੁੱਤੇ ਪਏ ਹਾਂ, ਸਾਨੂੰ ਕੋਈ ਨਾ ਜਗਾਵੇ। ਹੁਣ ਕਈ ਲੋਕ ਕਹਿ ਰਹੇ ਆ ਕਿ ਵੀ ਅਗਰ ਡੇਟ ਦਿੱਤੀ ਆ, ਦੇ ਦਿੱਤੀ ਆ, ਅਤੇ ਚਲੋ ਫਿਰ ਸੜਕਾਂ ਗਰਮ ਕਰੋ, ਸਿਸਟਮ ਸ਼ੁਰੂ ਕਰੋ। ਲੇਕਿਨ ਨਹੀਂ, ਉਹ ਕਹਿੰਦੇ ਜੀ ਅਸੀਂ ਇਸ ਵਾਸਤੇ ਨਹੀਂ ਡੇਟ ਦਿੱਤੀ ਕਿ ਵੀ ਅਸੀਂ ਜਨਾਬ ਸੜਕਾਂ ਗਰਮ ਕਰਨੀਆਂ। ਉਹ ਕਹਿੰਦੇ ਜੀ ਸੌਂ ਜਾਓ। ਹੁਣ 27 ਦੇ ਕੋਲ ਆ ਕੇ 27 2 ਮਹੀਨੇ ਬਾਅਦ ਕੋਲ ਆ ਕੇ ਕੋਈ ਨਵਾਂ ਸਿਆਪਾ ਪਾ ਕੇ ਅਤੇ ਤੁਹਾਨੂੰ ਸੁਣਾਵਾਂਗੇ ਚਲੋ ਜੀ ਆਹ ਹੋ ਗਿਆ ਅਤੇ ਉਹ ਹੋ ਗਿਆ, ਹੁਣ ਮੁਲਤਵੀ ਹੋ ਗਿਆ ਕੰਮ, ਅਤੇ ਕਹਾਣੀ ਵੈਸੀ ਫਰਕ। ਅਤੇ ਅਸਲ ਖਬਰ ਜਿਹੜੀ ਹੈ ਜਨਾਬ ਉਹ ਹੁਣ ਸਾਨੂੰ ਦੇ ਰਿਹਾ ਸ਼ੱਬਰ ਜ਼ੈਦੀ ਸਾਹਿਬ। ਹਾਂਜੀ, ਸ਼ੱਬਰ ਜ਼ੈਦੀ ਤੁਹਾਨੂੰ ਪਤਾ ਕਿ ਇਕੋਨੋਮਿਸਟ ਆ, ਔਰ ਜਨਾਬ ਉਹ ਅਕਸਰ ਬੋਲਦੇ ਰਹਿੰਦਾ, ਅਤੇ ਬਲਕਿ ਇਮਰਾਨ ਖਾਨ ਨੇ ਇਹਨਾਂ ਨੂੰ ਲਾਇਆ ਵੀ ਸੀ FBR ਦੇ ਵਿੱਚ ਕਿ ਇਹਨੂੰ ਠੀਕ ਠੂਕ ਕਰ, ਅਤੇ ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ। ਫਿਰ ਇਹਨਾਂ ਨੇ ਕਿਹਾ ਕਿ ਜਨਾਬ ਇਹ ਠੀਕ ਨਹੀਂ ਹੋ ਸਕਦਾ, ਕਿਉਂਕਿ ਜਦੋਂ ਠੀਕ ਕਰਨ ਦੀ ਕੋਸ਼ਿਸ਼ ਕਰੋ ਅਤੇ ਅੰਦਰ ਜਰਨੈਲੀ ਟੱਟੂ ਇੰਨੇ ਕੁ ਭਰੇ ਹੋਏ ਆ, ਓਏ ਹੋਏ ਇੱਟ ਚੁੱਕੋ ਅਤੇ ਜਰਨੈਲੀ ਟੱਟੂ ਨਿਕਲਦਾ ਵਿੱਚੋਂ। ਕਹਿੰਦਾ ਭਾਜੀ ਇਹ ਜਰਨੈਲ ਆ ਪਿੱਛੇ, ਉਹ ਠੀਕ ਹੋਣ ਹੀ ਨਹੀਂ ਦੇ ਰਹੇ। ਬਾਜਵਾ ਚੀਖਾਂ ਮਾਰਨੀ ਸ਼ੁਰੂ ਕਰਤੀਆਂ, ਬਾਜਵੇ ਨੇ ਕਿ ਆਹ ਨਹੀਂ ਕਰ, ਉਹ ਨਹੀਂ ਕਰ, ਅਤੇ ਮੈਨੂੰ ਤਾਂ ਕਿੱਥੋਂ ਠੀਕ ਹੋਣਾ, ਇਹ ਖਾਧਾ ਤਾਂ ਪਿਆ ਇਹਨਾਂ ਨੇ ਮੁਲਕ। ਅਤੇ ਉਹ ਵੀ ਜਨਾਬ ਹੱਥ ਨੇ ਖੜ੍ਹੇ ਕਰ ਦਿੱਤੇ ਸੀਗੇ ਕਿ ਜਨਾਬ ਇਹ ਜਰਨੈਲੀ ਜਿਹੜੇ ਆ ਨਾ ਉਦੋਂ ਖਾਨ ਸਾਹਿਬ ਨੂੰ ਪਹਿਲਾਂ ਹਲਕਾ ਜਿਹਾ ਝਟਕਾ ਲੱਗਾ ਕਿ ਓਏ ਹੋਏ ਇਹਨਾਂ ਦੀ ਮਤਲਬ ਇੰਨੀ ਇਹਨਾਂ ਦੀ ਹੈ ਹਰ ਪਾਸੇ ਜ਼ਾਰਾਦਾਰੀ ਕਿ ਮਤਲਬ ਇਹ ਅਦਾਰਾ ਠੀਕ ਵੀ ਨਹੀਂ ਹੋਣ ਦੇ ਰਹੇ ਕੋਈ, ਕਿ ਕਿੰਨਾ ਇਹਨਾਂ ਨੇ ਭੜਤੂ ਪਾਇਆ, ਔਰ ਇਹਨਾਂ ਨੇ FBR ਠੀਕ ਨਹੀਂ ਹੋਣ ਦਿੱਤਾ। ਖੈਰ ਐਨੀਵੇ ਹੁਣ ਜਨਾਬ ਉਹ ਕੋਈ ਗੱਲਬਾਤ ਕਰ ਰਿਹਾ, ਉਹ ਕਹਿ ਰਿਹਾ ਕਿ ਲੋ ਜੀ ਦੁਕਾਨ ਖੁੱਲ੍ਹੀ ਸੀਗੀ, ਉਹ ਦੁਕਾਨ ਜਿਹੜੀ ਆ ਉਹਨੂੰ ਮੇਰਾ ਮਤਲਬ ਹੁਣ ਚੱਲਣਾ ਚਾਹੀਦਾ ਸੀ, ਖੁੱਲ੍ਹੀ ਗਈ ਅਤੇ ਚੱਲਣਾ ਚਾਹੀਦਾ ਸੀਗਾ, ਲੇਕਿਨ ਆ ਇੱਥੇ ਜਿਹੜੀ ਐਰੋਗੈਂਸ ਆ, ਆਕੜ ਆ, ਹਿਸਾਬ ਕਿਤਾਬ ਲਾ ਕੇ। ਖੈਰ ਉਹਨਾਂ ਨੇ ਕਿਹਾ ਜਨਾਬ ਆ ਜਿਹੜੀ ਮਾਈ ਤੰਦੂਰ ਵਾਲੀ, ਕਹਿੰਦੇ ਇਹਦਾ ਚਿਹਰਾ ਵੇਖੋ, ਇਹਦੇ ਵੱਲ ਦੇਖੋ, ਅਤੇ ਇਹਦੀ ਐਰੋਗੈਂਸ ਵੱਲ ਦੇਖੋ, ਜ਼ਰਾ ਇਹਦੇ ਤਕੱਬਰ ਵੱਲ ਦੇਖੋ। ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਆਹ ਕੀ ਚੀਜ਼। ਹੁਣ ਆਹ ਗੱਲ ਉਹਨੇ ਕਹਿ ਦਿੱਤੀ ਆ, ਹੁਣ ਲੂਣ ਦੀ ਗੱਲ ਮਿਰਚਾਂ ਲੱਗੀਆਂ ਪਈਆਂ। ਉਹ ਕਹਿੰਦੇ ਯਾਰ ਆਹ ਦੇਖੋ ਆਹ ਕੀ ਹਿਸਾਬ ਕਿਤਾਬ ਆ, ਇਹ ਕਿੱਦਾਂ ਗੱਲ ਕਰਦੀ, ਮੂੰਹ ਦੇਖੋ, ਮੂੰਹ ਕੀ ਲੱਗਾ ਬਈ, ਕੀ ਗੱਲ ਉਹਨਾਂ ਦੀ ਵੀ ਠੀਕ ਹੈ ਯਾਰ, ਕੀ ਹੋ ਗਿਆ ਯਾਰ ਮਾਈ ਦੇ ਮੂੰਹ, ਪਲਾਸਟਿਕ ਹੀ ਲੱਗਾ। ਹਾਂ ਪਲਾਸਟਿਕ ਲੱਗਾ, ਸਰਜਰੀਆਂ ਕਰਵਾ ਕੇ ਉਹਨੇ ਪਲਾਸਟਿਕ ਚੜ੍ਹਾ ਕੇ ਉਹਦੇ ਬਾਅਦ ਉਹਦੀ ਜਿਹੜੀ ਅਕੜ ਆ ਉਹ ਉਹਦੇ ਚਿਹਰੇ ਇਹ ਨਹੀਂ ਕਿ ਉਹਦੀ ਅਕੜ ਜਿਹੜੀ ਆ ਉਹ ਇਹ ਨਹੀਂ ਕਿ ਉਹ ਚਿਹਰੇ ਦੀ ਤਰਫੋਂ ਉਹਦੀ ਅਕੜ ਆ ਕਿ ਵੀ ਮੈਂ ਦੇਖੋ ਮੇਰਾ ਚਿਹਰਾ ਪਲਾਸਟਿਕ ਲਾ, ਨਹੀਂ, ਉਹਦੀ ਆਕੜ GHQ 'ਚ ਬੈਠੀ ਹੈ। ਉਹਦੀ ਆਕੜ ਭਾਈ ਉਹ ਅਗਲਾ ਜਿਹਨੇ ਉਹਨੂੰ ਲਾਇਆ ਉਹ ਆ ਉਹਦੀ ਆਕੜ, ਉਹ ਉਹਦਾ ਤਕੱਬਰ। ਹਾਂ ਉਹ ਆਕੜ, ਉਹ ਆਕੜ ਜਿਹੜੀ ਤੋੜਨ ਵਾਸਤੇ ਉਹ ਆਮ ਕੋਈ ਬੰਦਾ ਨਹੀਂ ਤੋੜ ਸਕਦਾ ਭਾਈ। ਉਹਦੀ ਉਹ ਸਹੀ ਆਕੜੀ ਹੋਈ ਹੈ, ਉਹਨੂੰ ਪਤਾ ਜਰਨੈਲ ਮੇਰਾ ਮਤਲਬ ਚੜਿਆ, ਮੇਰੇ ਮਤਲਬ ਪਿੱਛੇ ਬੈਠਾ ਜੋ ਵੀ ਹੈ, ਅਤੇ ਮੈਨੂੰ ਕੌਣ ਹਿਲਾ ਸਕਦਾ। ਅਤੇ ਖੈਰ ਉਹ ਜਿਹੜਾ ਤੁਸੀਂ ਜੋ ਮਰਜ਼ੀ ਕਹਿ ਲਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਨਾਬ। ਉਹ ਜਿਹੜਾ ਨਾ ਸੱਤੋ ਘਿਓ ਦੇ ਵਿੱਚ ਨੇ ਹਿਸਾਬ ਕਿਤਾਬ, ਉਹਨਾਂ ਨੇ ਆਪਣਾ ਹਿਸਾਬ ਕਿਤਾਬ ਲਾ ਲਿਆ।
वो कह रहे हैं कि जनाब कोई ऐसी गल नहीं, हुकूमत किते नहीं जा रही, 5 साल पूरे करेगी, कोई ऐसी गल नहीं। आज जो मोहसिन नकवी ने लुच तलन की कोशिश की सी, वो मायने लै दे के कोई सिस्टम बराबर कर लिया। बाबा कहते की बराबर कर, मैं कहा मुलाकात करके लै दे के, मेरा मतलब कि वो यही होंगे भी आ मेरा मतलब वो तुसी ले लो, असी ले लीए, आ तुसी कर लो, असी कर लीए, हिसाब किताब मेल मिला के तो चलना सिस्टम चलता। इत्थे फिर शब्बरज़दी की मैनूं गल याद आ जाती है कि भी उन्होंने जो कहा सी ना कि उन्नी देर तक मसला नहीं हल होना जब तक कि वो 100 बंदियां नहीं लैन लेती जाए। यार मैं नहीं कह रहा, सच्ची गल आ सुन लो शब्बरज़दी की कह रहे हैं। अगर वो हाई प्रोफाइल की 100 बंदों की ले लें और ये बता दें कि उन्होंने 100 बंदों की ली है, हाँ अगर वो हाई प्रोफाइल की 100 बंदों की ले लें फिर बंदे भी 100। हम बाबा जी कहते यार मेरे अंदर की गल करी जाते हैं 100 बंदे की, मैं कह जी कह ते रहा बाबा कहते हाई प्रोफाइल च जिन्हें लैनी है यार फाइल की गल कर रहा फाइल। बाबा जी कहते वही गल हो गई, फाइल कह लो कोई और नाम ले लो पर लैनी पैनी है। आ 100 ਜਿਹੜੇ हाई प्रोफाइल बंदे आ बाबे कहते 100 भी घट ने, 1000 की लैनी पैनी है। 1000 बंदियां की लिती जाए ना हाँ फाइल, तो बाबा जी कहते फाइल करप्शन की फाइल की गल कर रहा कि वो फाइल लैके तो चैक की जाए तो उन्होंने ठोक बजा के जरा ना सैट कर दिता जाए, तो वो कहते कि फिर शायद कोई मुल्क का बेहतरी है। लेकिन बाबा जी कहते कि यार है जिन्हों की लैनी है, मैं कहा बाबा जी फाइल, बाबा जी कहते वही जिन्हों की लैनी है उन्होंने कौन कौन शामिल है। मैं कहा सब तो बड़ा हाई प्रोफाइल बंदा पाकिस्तान कौन? बाबा जी कहते शहबाज शरीफ। मैं कहा नहीं शहबाज शरीफ कितने वजीर, वो तो एवं टट्टू आ। बाबा कहते नवाज शरीफ होना, मैं कहा नहीं नवाज शरीफ। बाबा जी कहते फिर माई होनी मैं कहा माई भी है, माई भी लिस्ट के आएगी, लेकिन टॉप बंदा कोई हो। बाबा जी कहते फिर फील्ड मार्शल ही होना, होर करो। मैं कहा बिल्कुल वही फील्ड मार्शल पहले नंबर पर, हाई प्रोफाइल सब तो पहले तो वो लिखी जाए फाइल, फाइल चेक की जाए, लैके देखी जाए, ठोक बजा के ठीक की जाए और बंद कर दी जाए हिसाब तक ला के, तो बाद फिर बाकियां की फाइल खोली जाए तो फिर कोई मुल्क जरा ना हो सकता कोई ठीक डगर से चल पे। अदरवाइज अगर 100 तो 1000 बंदियां की ना ली गई फाइल तो फिर मुश्किल है, फिर मुल्क भुल जाए तुम, फिर कुछ भी ठीक नहीं होना। तो आ बाबा जी कहते लेगा कौन? मैं कहा बाबा जी आवाम ने लैनी पैनी बाबा जी कहते आवाम की तो वो ले खलोते फाइल, रोज़ महंगाई करके लै लेंगे आवाम की एक फाइल ले लेंगे है जी, वो हर कोई ना कोई और हिसाब ला देंगे कि आवाम की तो वजी पई है, मतलब फाइल ढोल की वजी पई है ਉਹਦੀ, आवाम बेचारी किदा लै लो। मैं कहा बाबा जी हिम्मत करनी पैनी है, आवाम ਨੂੰ तगड़ा होना पैना, आवाम ਨੂੰ बाहर निकलना पैना। अदरवाइज जरा घबराए होए इन्होंने यह पता वा कि बई आ जो हुण सिचुएशन चल रही है ना, आ किसी दिन जरा ना हिसाब किताब ये खुल जाना, काम ढक्कन खुल जाना, अंदर प्रैशर बनया पिया तो बेड़े गर्क हो जाने इन्हों के। तो ये करके हुण आवाम नूं दिखाने वास्ते कि भी देखो असी आ सारा कुछ बदल रहे हैं, असी कर रहे हैं, ये वो कुछ नहीं कख नहीं, अंदर डरे पे। लेकिन जब तक आवाम आप उठ के इन्हों की नहीं रहेगी उन्नी देर तक जरा मेरा मतलब फाइल, उन्नी देर तक तेरा मुल्क कितनी है, इतनी गुलामी है, सदा की गुलामी है, हिसाब किताब इंज ही है। तो वो बाद जनाब गरीदा फरूकी, हाँ जी गरीदा एज पर बाबा जी गरीदा सुजुकी, गरीदा सुजुकी, गरीदा चुम्मी, गरीदा सुजुकी चलाती हैं। बाबा जी कहते वो सुजुकी चलाती भी है तो लई भी फिरती है ना। मैं को वही हो गया चलाता बंदा नाल ही लैके जाता। तो वो गरीदा सुजुकी, मैं मतलब गरीदा फरूकी जी है, चलो सुजुकी कह रहे सुजुकी चलाती, गरीदा सुजुकी जी आ वो हुण कह रही है कि भी अगर इस मुल्क नूं किसी ने कोई निज़ाम दिता तो डिक्टेटर ने दिता। बल्ले तेरे गरीदा, और बल्ले भी बोले ज़ात दी चुम्मी, मेरा मतलब ज़ात दी जो भी सुजुकी मेरा मतलब सहाफ़ी कहती अपने आप नूं। तो आ निज़ाम डिक्टेटर की हमायत हो रही है। हुण किहड़े डिक्टेटर की हमायत? लाजमी गल आ जिहड़ा डिक्टेटर हुण काबज़ आ पूरे मुल्क से, ਉਹਦੀ गल ही कर रही होनी गरीदा, होर की है। बाबा जी कहते बई आ वाकई जो आपने हरमस का निज़ाम दिता ना इस कौम आ डिक्टेटर ने दिता। बाबा जी कहते डिक्टेटर की बदौलत आ कि ये लगी फिरती है अपने शो कर रही है
ਵਰਨਾ ਇਹਨੂੰ ਕੌਣ ਦੇਖਦਾ? ਇਹਦੇ ਜਾ ਕੇ ਮੇਰਾ ਮਤਲਬ ਚੈੱਕ ਕਰ ਲਓ, ਨਾ ਇਹਨੂੰ ਕੋਈ ਚੈਨਲ 'ਚ ਰੱਖਦਾ, ਨਾ ਇਹਦੇ ਕੋਈ ਵਿਊਜ਼ ਦੇਖਦਾ। ਮੈਂ ਕਿਹਾ ਵਿਊਜ਼ ਨਹੀਂ ਦੇਖਦੇ, ਕੋਈ ਨਾ ਕੋਈ ਚੀਜ਼ ਤੇ ਦੇਖਦੇ ਹੀ ਹੋਣੇ ਇਹਦੀ। ਭਾਈ ਕਹਿੰਦੇ ਆਪ ਨਾ ਹਰਮਲ 'ਚ ਦੇਖਦੇ, ਉਹ ਦੇਖ ਕੇ ਦੇ ਦਿੰਦੇ ਹੋਣੇ ਚਲੋ। ਮੈਂ ਕਹਿੰਦਾ ਉਹ ਵੀ ਨਹੀਂ, TV ਵਾਲੇ ਉਹ ਵੀ ਨਹੀਂ ਦੇਖਦੇ, ਉਹ ਦੇਖਦੇ ਆ ਜਰਨੈਲ ਨੂੰ, ਹਾਂ ਜਿਹਦੀ ਆਪ ਨਾ ਹਰਮਸ ਹੈ, ਹਾਂ ਉਹਨੂੰ ਦੇਖਦੇ ਆ, ਉਹਦਾ ਹੁਕਮ ਆ, ਉਹਦਾ ਬਜਾ ਲਿਆਂਦੀ ਆ, ਤੇ ਉਹ ਜਨਾਬ ਉਹ ਲੱਗੀ ਹੋਈ ਆ, ਮੁਫਤ ਮਾਰੀ ਲੱਗੀ ਹੋਈ ਇਹਨਾਂ ਦੀ। ਵਰਨਾ ਕਿੱਥੇ ਇਹਨਾਂ ਨੂੰ ਆ ਕੇ ਬਹਿ ਕੇ ਉੱਥੇ ਸ਼ੋਅ, ਕੋਈ ਨਾ ਦੇਖਦਾ, ਨਾ ਇਹਨਾਂ ਨੂੰ ਇੰਨੀ ਅਕਲ, ਨਾ ਥੋ, ਨਾ ਮੱਤ। ਉਹ ਬਾਣਾ ਜਿਹੜਾ ਨਾ ਉਹ ਹਿਸਾਬ ਕਿਤਾਬ ਲਾ ਕੇ ਡਿਕਟੇਟਰ ਦੀ ਮਰਹੂਨੇ ਮਿਹਨਤ ਆ। ਉਹ ਤਾਂ ਕਹਿ ਰਹੀ ਹੈ ਕਿ ਵੀ ਜੋ ਡਿਕਟੇਟਰ ਨੇ ਆ ਨਿਜ਼ਾਮ ਦਿੱਤਾ ਫਾਰਮ 47 ਦਾ, ਇਹ ਬਿਹਤਰੀਨ ਨਿਜ਼ਾਮ ਆ, ਹੋਰ ਕੋਈ ਨਹੀਂ ਦੇਖ ਸਕਦਾ। ਇਹ ਗੱਲ ਰੀਦਾ ਦੀ ਵਾਕਈ ਠੀਕ ਆ, ਜੋ ਫਾਰਮ 47 ਦਾ ਨਿਜ਼ਾਮ ਡਿਕਟੇਟਰ ਨੇ ਦਿੱਤਾ, ਹੋਰ ਕਿਸ ਕੋਈ ਨਹੀਂ ਦੇ ਸਕਿਆ। ਅੱਜ ਤੱਕ ਇੱਦਾਂ ਹੋਇਆ ਹੀ ਨਹੀਂਗਾ। ਦੇਖੋ ਨਾ ਕਿ ਇੱਕ ਬੇਗੁਨਾਹ ਇਨਸਾਨ ਨੂੰ 3 ਸਾਲ ਤੋਂ ਕੈਦ ਕੀਤਾ ਹੋਇਆ, ਆ ਕੌਣ ਕਰ ਸਕਦਾ? ਕੋਈ ਜਮਹੂਰੀ ਹੁਕਮਰਾਨ ਤਾਂ ਨਹੀਂ ਕਰ ਸਕਦਾ, ਜਮਹੂਰੀ ਹੁਕੂਮਤ ਨਹੀਂ ਕਰ ਸਕਦੀ, ਇਹ ਡਿਕਟੇਟਰਸ਼ਿਪ ਹੀ ਕਰ ਸਕਦੀ ਹੈ। ਜਾਲੀ ਝੂਠੇ ਮੁਕੱਦਮੇ ਪਾ ਕੇ ਉਹਨੂੰ ਜਿਹੜਾ ਨਾ ਕੈਦ ਕੀਤਾ, ਔਰ ਕੈਦ ਤਨਹਾਈ ਦੇ ਵਿੱਚ ਰੱਖਿਆ, 3 ਸਾਲ ਹੋ ਗਏ। ਔਰ ਉਹਦੇ ਆਪਣੇ ਜਿੰਨੇ ਵੀ ਲੋਕ ਉਹਦੇ ਲਈ ਉੱਠਦੇ ਆ, ਉਹਨਾਂ ਨੂੰ ਜਾਂ ਤੇ ਕੰਪਰੋਮਾਈਜ਼ ਕਰ ਲਿਆ ਜਾਂਦਾ, ਸੁਹੇਲ ਅਫਰੀਦੀ ਵਰਗੇ, ਗੰਡਾਪੁਰ ਵਰਗੇ, ਇਹਨਾਂ ਨੂੰ ਜਨਾਬ ਆਪਣੀ ਗੋਦੀ 'ਚ ਬਿਠਾ ਲਿਆ ਜਾਂਦਾ, ਇਹਨਾਂ ਨੂੰ ਆਪਣਾ ਬੱਚਾ ਬਣਾ ਲਿਆ ਜਾਂਦਾ, ਤੇ ਫਿਰ ਇਸਤੇਮਾਲ ਕੀਤਾ ਜਾਂਦਾ। ਤੇ ਬਹਰਹਾਲ ਬਾਬਾ ਜੀ ਕਹਿੰਦੇ ਕਿ ਗਰੀਦਾ ਦਾ ਹੁਣ ਕੀ ਪ੍ਰੋਗਰਾਮ ਹੈ? ਫਿਰ ਮੈਂ ਕਿਹਾ ਪ੍ਰੋਗਰਾਮ ਹੁਣ ਮੈਨੂੰ ਨਹੀਂ ਪਤਾ ਗਰੀਦਾ ਦਾ ਕੀ ਹੈ, ਲੇਕਿਨ ਕੋਈ ਨਾ ਕੋਈ ਪ੍ਰੋਗਰਾਮ ਹੋਣਾ ਗਰੀਦਾ ਦਾ, ਉਹ ਚੈੱਕ ਕਰ ਲੈਂਦੇ। ਬਾਬਾ ਜੀ ਕਹਿੰਦੇ ਚੈੱਕ ਕਰਕੇ ਦੱਸੋ ਜ਼ਰਾ। ਮੈਂ ਕਿਹਾ ਤੁਸੀਂ ਕਰਨਾ? ਬਾਬਾ ਜੀ ਕਹਿੰਦੇ ਯਾਰ ਪ੍ਰੋਗਰਾਮ ਮੈਂ ਵੀ ਸ਼ਾਮਿਲ ਹੋ ਜਾਵਾਂ। ਮੈਂ ਕਿਹਾ ਉਹਦੇ ਪ੍ਰੋਗਰਾਮ 'ਚ ਜਰਨੈਲ ਹੁੰਦੇ ਆ, ਉਹ ਜਰਨੈਲਾਂ ਦੇ ਪ੍ਰੋਗਰਾਮ 'ਚ ਜਾ ਕੇ ਸ਼ਾਮਿਲ ਹੁੰਦੀ ਆ, ਹਾਂ ਉਹ ਉੱਥੇ ਹਿਸਾਬ ਕਿਤਾਬ ਕੋਈ ਹੋਰ ਹੁੰਦਾ, ਉਹ ਤੁਸੀਂ ਉੱਥੇ ਕੀ ਕਰੋਗੇ? ਬਾਬਾ ਜੀ ਕਹਿੰਦੇ ਹੋ ਸਕਦਾ ਉੱਥੇ ਮੇਰਾ ਮਤਲਬ ਹੈ ਕਿ ਕੋਈ ਲੈਣਾ ਦੇਣਾ ਵੀ ਹੁੰਦਾ। ਮੈਂ ਕਿਹਾ ਡੈਫੀਨੇਟਲੀ ਲੈਣਾ ਦੇਣਾ ਹੁੰਦਾ ਫਾਈਲਾਂ ਦਾ। ਬਾਬਾ ਕਹਿੰਦੇ ਹੋ ਸਕਦਾ ਇੱਕ ਅੱਧੀ ਫਾਈਲ ਮੈਨੂੰ ਵੀ ਮਿਲ ਜਾਏ ਕੋਈ ਸ਼ਾਇਦ। ਮੈਂ ਕਿਹਾ ਤੁਸੀਂ ਕਾਹਦੀ ਫਾਈਲ ਲੈਣੀ ਹੈ? ਮਤਲਬ ਪਲਾਟਾਂ ਦੀ ਫਾਈਲ ਤਾਂ ਸੁਣਿਆ ਸੀ ਕਿ ਮਿਲਦੀ ਆ, ਤੁਸੀਂ ਕਾਹਦੀ? ਬਾਬਾ ਜੀ ਕਹਿੰਦੇ ਪਲਾਟਾਂ ਦੀ ਯਾਰ, DH ਦੇ ਪਲਾਟ ਇੱਦਾਂ ਥੋੜ੍ਹੀ ਦਿੰਦੇ। ਮੈਂ ਕਿਹਾ ਦੇ ਦੇਣਗੇ, ਤੁਸੀਂ ਜਾ ਕੇ ਉਹਨਾਂ ਦੀ ਹਮਾਇਤ ਸ਼ੁਰੂ ਕਰ ਦਿਓ ਕਰ, ਇੱਕ ਪਲਾਟ ਕਾਰਨਰ ਵਾਲਾ ਤੁਹਾਨੂੰ ਦੇ ਦੇਣਗੇ DH ਦਾ, ਉਹਨਾਂ ਨੂੰ ਕੀ ਕੋਈ ਮਸਲਾ ਨਹੀਂ। ਬਾਬਾ ਜੀ ਕਹਿੰਦੇ ਹਰਾਮਕਾਰੀ ਥੋੜ੍ਹੀ ਮੇਰੇ ਕਰਨੀ, ਮੇਰਾ ਮਤਲਬ ਮੈਂ ਤਾਂ ਇੱਕ ਜਾਇਜ਼ ਜੇ ਤਾਲੁਕ ਦੀ ਗੱਲ ਕਰ ਰਿਹਾ। ਮੈਂ ਕਿਹਾ ਉਹ ਕਿਹੜਾ? ਬਾਬਾ ਜੀ ਕਹਿੰਦੇ ਨਿਕਾਹ ਲਾ। ਮੈਂ ਕਿਹਾ ਗਰੀਦਾ ਨਾਲ ਨਹੀਂ ਹੋ ਸਕਦਾ। ਬਾਬਾ ਜੀ ਕਹਿੰਦੇ ਸ਼ਾਦੀशुदा। ਮੈਂ ਕਿਹਾ ਨਹੀਂ ਗਰੀਦਾ ਦੀ ਸ਼ਾਦੀ ਨਹੀਂ ਹੋਈ, ਗਰੀਦਾ ਬਿਲਕੁਲ ਫਾਰਗ। ਬਾਬਾ ਜੀ ਕਹਿੰਦੇ ਇਹਨੂੰ ਸਮਝਾਓ, ਇੰਨੀ ਉਮਰ ਹੈਗੀ, ਇੰਨੀ ਉਮਰ ਹੋ ਗਈ ਇਹਦੀ ਯਾਰ, ਇਹਨੂੰ ਸਮਝਾਓ। ਚਲੋ ਬਾਬਾ ਜੀ ਕਹਿੰਦੇ ਬਜ਼ੁਰਗ ਔਰਤ ਹੋ ਗਈ, ਹੁਣ ਬਚਪਨ ਤੋਂ ਦੇਖੀ ਦਾ ਸੀ ਗਰੀਦਾ ਖੰਭਿਆਂ 'ਤੇ ਚੜ੍ਹ ਰਹੀ। ਬਾਬਾ ਜੀ ਕਹਿੰਦੇ ਫਿਰ ਅਸੀਂ ਦੇਖਿਆ ਗਰੀਦਾ ਪਤਾ ਨਹੀਂ ਉਹ ਪਹਾੜ 'ਤੇ ਚੜ੍ਹ ਗਈ, ਫਿਰ ਪਤਾ ਨਹੀਂ ਕਿਹਦੇ 'ਤੇ ਚੜ੍ਹ ਗਈ, ਜਰਨੈਲਾਂ 'ਤੇ ਚੜ੍ਹਦੀ ਫਿਰਦੀ। ਉਹ ਇੰਨੀ ਉਮਰ ਹੋ ਗਈ ਹੁਣ ਉਹਨੂੰ ਕਹਾ। ਮੈਂ ਕਿਹਾ ਬਾਬਾ ਜੀ ਹੁਣ ਪਿੱਛੇ ਰਹਿ ਕੀ ਗਿਆ? ਬਾਬਾ ਜੀ ਤੇ ਖਤਮ ਹੋ ਗਿਆ, ਕਹਾਣੀ ਮੁੱਕ ਗਈ। ਬਾਬਾ ਜੀ ਕਹਿੰਦੇ ਪੁੱਤਰ ਛੋਟਾ ਜਿਹਾ GH ਕੀ ਹੋਏ, ਕਿੰਨਾ ਕੁ ਮੇਰਾ ਮਤਲਬ ਹੈ ਹਾਂ ਸਾਥ ਹੋਣਾ, ਕੋਈ ਗੱਲ ਨਹੀਂ ਐਸੀ। ਬਾਬਾ ਜੀ ਕਹਿੰਦੇ ਮੈਂ ਤਿਆਰ, ਜੇ ਕੋਈ ਗੱਲ ਬਣੇ ਤਾਂ ਮੈਨੂੰ ਦੱਸੋ। ਮੈਂ ਕਿਹਾ ਚਲੋ ਗੱਲ ਬਣੀ ਤਾਂ ਦੱਸਾਂਗੇ, ਹਜੇ ਨਹੀਂ, ਹਜੇ ਆਪ ਨਾ ਹਰਮਸ ਦੇ ਲਿਸ਼ਕਾਰੇ ਜਾਰੀ, ਹਜੇ ਤੁਹਾਡੇ ਹੱਥ ਨਹੀਂ ਆਉਣ ਲੱਗੀ, ਕੋਈ ਹੋਰ ਹਿਸਾਬ ਕਿਤਾਬ ਲਾਓ ਤੁਸੀਂ ਬਾਬਾ ਜੀ। ਤੇ ਉਹਦੇ ਬਾਅਦ ਜਨਾਬ ਇੱਕ ਹੋਰ ਖਬਰ ਲੈ ਲਓ, ਆਪਣਾ ਸਲਮਾ ਭੱਟ ਜਿਹੜੀ ਹੈ, ਹਾਂਜੀ ਮੁਸਲਿਮ ਲੀਗ ਨੂਨ ਦੀ, ਉਹ ਜਿਹੜੀ ਆਪਣਾ ਮਾਰਕੀਟਾਂ ਦੇ ਵਿੱਚ ਛਾਪੇ ਛੁਪੇ ਮਾਰਦੀ ਫਿਰਦੀ ਆ, ਕਦੀ ਕਿਸੇ ਤੇ ਛਾਪਾ ਮਾਰਦੀ ਰੇਹੜੀ ਬੰਦ ਕਰਵਾ ਦਿੰਦੀ ਹੈ, ਕਿਸੇ ਆਪਣਾ ਆਲੂ ਦੀ ਕੀਮਤਾਂ, ਟਮਾਟਰ ਦੀਆਂ ਕੀਮਤਾਂ, ਇਹ ਉਹ ਸਾਰਾ ਕੁਛ ਚੈੱਕ ਚੁੱਕ ਕਰਦੀ ਫਿਰਦੀ ਆ। ਉਹਨੇ ਕਿਤੇ ਹੋਰ ਛਾਪਾ ਛੁਪਾ ਮਾਰਿਆ, ਮੇਰਾ ਮੋਟਰਵੇ ਹਿਸਾਬ ਕਿਤਾਬ ਇੱਥੇ ਜਿਹੜਾ ਨਹੀਂ ਹੁੰਦੇ ਰੈਸਟ ਏਰੀਆ, ਇਹ ਉਹ ਸਾਰਾ ਕੁਛ ਉੱਥੇ ਵੀ ਛਾਪਾ ਛੁਪਾ ਮਾਰ ਕੇ ਤੇ ਉਹਨੇ ਚੀਜ਼ਾਂ ਚੈੱਕ ਕੀਤੀਆਂ, ਤੇ ਉਹਨੇ ਜਨਾਬ ਬੰਦੇ ਜਿਹੜੇ ਨਾ ਉਹ ਸਾਈਡ 'ਤੇ ਲਾ ਲਏ। ਹਾਂ ਇਹ ਇੱਕ ਅੱਛੀ ਗੱਲ ਹੈ, ਜਿਹੜੀ ਅੱਛੀ ਗੱਲ ਹੈ ਉਹ ਦੇਖੋ ਕਮ ਸੇ ਕਮ ਕੋਈ ਹੈ ਜਿਹੜੀ ਕਿ ਛਾਪੇ ਮਾਰਦੀ ਫਿਰ ਰਹੀ ਆ, ਉਹ ਚੈੱਕ ਕਰਦੀ ਫਿਰ ਰਹੀ ਆ। ਔਰ ਬਾਬਾ ਜੀ ਕਹਿੰਦੇ ਯਾਰ ਕੀ ਫਾਇਦਾ ਇੱਦਾਂ ਦੇ ਛਾਪੇ, ਵੀ ਛਾਪੇ ਮਾਰਦੇ ਕਿਸੇ ਚੱਜ ਦੇ ਛਾਪੇ ਮਾਰ, ਕਿਤੇ ਮੇਰਾ ਮਤਲਬ ਉਸ ਕਿਸਮ ਦੇ ਛਾਪੇ ਮਾਰੋ ਜਿੱਥੇ ਮੁਲਕ ਕੌਮ ਦਾ ਕੋਈ ਫਾਇਦਾ ਹੋਵੇ। ਮੈਂ ਕਿਹਾ ਬਾਬਾ ਜੀ ਆ ਵੀ ਫਾਇਦਾ ਦੇਖੋ, ਜਾ ਕੇ ਤੇ ਉਹ ਆਪਣਾ ਵੱਟ ਆ ਉਹ ਆਪਣੇ ਛਾਪੇ ਛੁਪੇ ਮਾਰਦੀ ਫਿਰ ਰਹੀ ਆ, ਉਹਨੂੰ ਇਸ ਕੰਮ ਵਾਸਤੇ ਰੱਖਿਆ ਕਿ ਤੂੰ ਜਾ ਕੇ ਛਾਪੇ ਮਾਰ। ਬਾਬਾ ਜੀ ਕਹਿੰਦੇ ਇਹਨੂੰ ਕਹਾ ਜਾ ਕੇ ਪਹਿਲਾ ਛਾਪਾ ਤੇ ਮਾਈ ਤੇ ਮਾਰ। ਹੈਗੀ ਯਾਰ ਉਹਨੇ ਤਾਂ ਰੱਖਿਆ, ਹੁਣ ਉਹਦੇ ਤੇ ਕਿੱਦਾਂ ਛਾਪਾ ਮਾਰ? ਬਾਬਾ ਜੀ ਕਹਿੰਦੇ ਉਹਨੂੰ ਆਦਤ ਪੈ ਗਈ, ਹੁਣ ਟ੍ਰੇਨ ਹੋ ਗਈ, ਛਾਪਾ ਮਾਰ ਪਹਿਲੇ ਮਾਈ ਤੇ, ਫੜ ਲਾ ਮਾਈ ਨੂੰ ਜਾ ਕੇ। ਮੈਂ ਕਿਹਾ ਬਾਬਾ ਜੀ ਕਿੱਥੇ? ਬਾਬਾ ਜੀ ਕਹਿੰਦੇ ਰੰਗੇ ਹੱਥ ਫੜ, ਕੈਮਰਾ ਵੀ ਲੈ ਜਾ ਨਾਲ। ਮਾਈ ਫੜੀ ਗਈ, ਛਾਪਾ ਮਾਰ। ਮੈਂ ਮਾਈ ਕਿੱਥੇ ਫੜੀ, ਕਿਹਦੇ ਨਾਲ? ਬਾਬਾ ਜੀ ਕਹਿੰਦੇ ਉਹ ਜਿਹਦੇ ਨਾਲ ਹਿਸਾਬ ਕਿਤਾਬ ਚੱਲ ਰਿਹਾ, ਇਸ਼ਕ ਨੂੰ ਸ਼ੁਕੀ ਜਿਹਦੇ ਨਾਲ ਚੱਲ ਰਹੀ ਆ, ਉਹਦੇ ਨਾਲ। ਮੈਂ ਬਾਬਾ ਜੀ ਅਗਲੇ ਨੇ ਫੜ ਕੇ ਚੁਣ ਦੇਣਾ, ਜੇ ਉਹਨੂੰ ਕੋਈ ਨਹੀਂ ਫੜ ਸਕਦਾ। ਬਾਬਾ ਜੀ ਕਹਿੰਦੇ ਨਹੀਂ, ਇਹ ਤਾਂ ਫਿਰ ਗੱਲ ਨਾ ਹੋਈ ਬਈ, ਆ ਛੋਟੇ ਮੋਟੇ ਗਰੀਬਾਂ ਨੂੰ ਫੜ ਕੇ ਛਾਪੇ ਮਾਰ ਕੇ ਇਹ ਬਸ ਠੀਕ ਹੈ ਸਾਰਾ ਸਿਸਟਮ ਆ, ਲੇਕਿਨ ਜਿਹੜੇ ਉੱਤੇ ਬੈਠੇ ਆ, ਮੇਰਾ ਮਤਲਬ ਹੈ ਕਿ ਚੰਦ 100 ਰੁਪਏ ਦਾ 1000 ਰੁਪਏ ਦਾ ਜਿਹੜਾ ਨਾ ਉਹ ਸਾਰਾ ਕੁੱਲ ਮਿਲਾ ਕੇ ਜਿਹੜਾ ਨਾ ਉਹ ਛਾਪਾ ਮਾਰ ਕੇ ਪ੍ਰਾਈਜ਼ਾਂ ਇੱਧਰ ਉੱਧਰ ਕਰਵਾ ਰਹੀ ਆ। ਲੇਕਿਨ ਉੱਤੇ ਜਿਹੜੇ ਬੈਠੇ ਆ, ਜਿਹੜੇ ਖਾਬੇ ਖਾ ਰਹੇ ਆ, ਜਿਹੜੇ 11 ਅਰਬ ਦੇ ਜਹਾਜ਼ ਲੈ ਰਹੇ ਆ,
ਉਹ ਬਈ ਜਿਹੜੇ ਕਰਪਸ਼ਨ ਕਰ ਰਹੇ ਨੇ ਅੰਦਰ ਖਾਤੇ ਵੀ ਉਹਦੇ ਤੇ ਛਾਪੇ ਮਾਰ। ਆਹ ਤੇ ਸਾਰੀ ਗੇਮਿੰਗ ਆ ਇੱਕ ਦਿਖਾਉਣ ਵਾਸਤੇ ਲੋਕਾਂ ਨੂੰ ਕਿ ਦੇਖੋ ਜੀ ਪ੍ਰਾਈਜ਼ਾਂ ਵਾਸਤੇ ਅਸੀਂ ਛਾਪੇ ਛੁਪੇ ਮਾਰ ਰਹੇ ਹਾਂ, ਇਹ ਉਹ ਕਰੋ ਵੀ ਛਾਪਾ ਮਾਰਨਾ ਤੇ ਉਹ ਤੇ ਮਾਰ, ਜਾਂ ਮਾਰਨਾ ਛਾਪਾ ਤੇ ਬਾਬਾ ਜੀ ਕਹਿੰਦੇ ਡੱਡੂ ਤੇ ਮਾਰ। ਮੈਂ ਕਿਹਾ ਡੱਡੂ ਤੇ ਛਾਪਾ ਪਾ। ਬਾਬਾ ਜੀ ਕਹਿੰਦਾ ਮੈਨੂੰ ਪੂਰੀ ਯਕੀਨ ਹੈ ਜਦੋਂ ਵੀ ਡੱਡੂ ਤੇ ਛਾਪਾ ਲੱਗਾ ਨਾ, ਬਾਬਾ ਜੀ ਕਹਿੰਦੇ 2-3 ਜਰਨੈਲ ਬਰਾਮਦ ਹੋਣੇ, ਇੱਕ ਵੀ ਨਹੀਂ। ਬਾਬਾ ਜੀ ਕਹਿੰਦੇ ਉਹ ਅੰਨੀ ਪਈ ਖਲੋਤੀ ਉੱਥੇ।